ਸਾਡਾ ਤਾਂ ਜੀ ਲੱਗੇ ਸਾਡਾ ਜਾਣ ਨੂੰ ਜੀ ਨਹੀਂ ਕਰਦਾ ਇੱਥੋਂ। ਭਾਜੀ ਦਾ ਨਾਮ ਸੀ ਤਾਜਦੀਨ ਜੀ। ਤਾਜਦੀਨ ਦੇ ਪਿਓ ਦਾ ਨਾਮ ਸੀ ਮੁਹੰਮਦ ਸੁਲੇਮਾਨ। ਤਾਜਦੀਨ ਦੇ ਪਿਓ ਦਾ ਨਾਮ ਮੁਹੰਮਦ ਸੁਲੇਮਾਨ। ਹਾਂਜੀ ਠੀਕ ਹੈ। ਪਿੰਡ ਪਿਛਲਾ ਸੀ ਉਹਨਾਂ ਦਾ ਮੁਲਤਾਨੀਆਂ। ਪਿੰਡ ਮੁਲਤਾਨੀਆਂ, ਡਿਸਟ੍ਰਿਕਟ ਬਠਿੰਡਾ। ਇੱਥੇ ਆ ਕੇ ਕਿਹੜਾ ਪਿੰਡ ਉਹਨਾਂ ਨੇ ਦੱਸਿਆ? ਜਾਗੋ ਕਾ ਘੁੰਮਣ ਰਹਿੰਦੇ ਆ ਜੀ ਉਹ। ਜਾਗੋ ਕਾ ਘੁੰਮਣ। ਜਾਗੋ ਕਾ ਘੁੰਮਣ। ਹਾਂ, ਤਹਿਸੀਲ ਪੱਤੋ ਕੀ। ਹਾਂ ਠੀਕ ਹੈ। ਇੱਥੇ ਰਹਿੰਦੇ ਨੇ। ਸੱਜਣਾਂ ਦੀ ਉਡੀਕ ਕਿਦੋਂ ਨਹੀਂ ਹੁੰਦੀ। ਸੱਜਣ ਭਾਵੇਂ ਮਾੜੇ ਕਿਉਂ ਨਾ ਹੋਣ, ਲੇਕਿਨ ਉਹਨਾਂ ਦੀ ਉਡੀਕ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ ਦਿਲ ਚੋਂ ਭੁਲਾਇਆ ਨਹੀਂ ਜਾ ਸਕਦਾ। ਤੇ ਅੱਜ ਮੈਂ ਬਾਬਾ ਜੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਉਹਨਾਂ ਦਾ ਜਨਮ ਦਿਨ ਸੀ 550 ਸਾਲਾ। ਤੇ ਮੈਂ ਨਨਕਾਣਾ ਸਾਹਿਬ ਆਇਆ, ਸਾਰੇ ਲੋਕ ਪ੍ਰਸ਼ਾਦ ਵੰਡ ਰਹੇ ਨੇ, ਖਾ ਰਹੇ ਨੇ ਤੇ ਹੱਸ ਕੇ ਇੱਕ ਦੂਸਰੇ ਨਾਲ ਗਲੇ ਮਿਲ ਰਹੇ ਨੇ। ਤੇ ਮੇਰੀ ਨਜ਼ਰ ਅਚਾਨਕ ਇਸ ਜੋੜੇ ਤੇ ਪਈ ਜਿਹੜੇ ਅਫਸੁਰਦਾ ਬੈਠੇ ਹੋਏ ਸਨ। ਤੇ ਮੈਂ ਫਿਰ ਇਹਨਾਂ ਦੇ ਕੋਲੋਂ ਆ ਕੇ ਪੁੱਛਿਆ ਕਿ ਤੁਸੀਂ ਇੰਨੇ ਅਫਸੁਰਦਾ ਕਿਉਂ? ਇਸੇ ਆਪਣੇ ਬਾਬੇ ਗੁਰੂ ਨਾਨਕ ਦੇ ਘਰ 'ਚ ਵੀ ਆ ਕੇ ਤੁਸੀਂ ਪਰੇਸ਼ਾਨ ਹੋ। ਇਹਨਾਂ ਨੇ ਆਪਣੇ ਪਰੇਸ਼ਾਨ ਹੋਣ ਦੀ ਵਜ੍ਹਾ ਕੀ ਦੱਸੀ। ਤੇ ਚਲੋ ਸੁਣਨੀ ਹੈ ਸਰਦਾਰ ਮੱਖਣ ਸਿੰਘ ਦੀ ਕਹਾਣੀ, ਸਰਦਾਰ ਮੱਖਣ ਸਿੰਘ ਦੀ ਜ਼ਬਾਨੀ, ਉਹ ਕਿਸ ਦੀ ਉਡੀਕ 'ਚ ਬੈਠੇ ਨੇ। ਸੁਲੇਮਾਨ ਦੇ 4 ਮੁੰਡੇ ਸੀ। ਜੀ ਕੀ ਹਾਲ ਜੇ? ਤੁਹਾਡਾ ਨਾਮ ਠੀਕ ਹੋ? ਖਰੀਅਤ ਹੈ ਜੀ। ਤੇ ਤੁਹਾਡਾ ਨਾਮ ਕੀ ਭਾਜੀ? ਮੇਰਾ ਨਾਮ ਮੱਖਣ ਸਿੰਘ ਹੈ ਜੀ। ਮੱਖਣ ਸਿੰਘ। ਤੁਹਾਡੇ ਪਿਤਾ ਜੀ ਦਾ ਨਾਮ? ਸਰਦਾਰ ਬਲਵੰਤ ਸਿੰਘ। ਇੰਡੀਆ ਚੋਂ ਤੁਸੀਂ ਕਿਹੜੇ ਸ਼ਹਿਰ ਚੋਂ ਆਏ ਜੇ? ਅਸੀਂ ਇੰਡੀਆ ਦੇ ਵਿੱਚੋਂ ਜੀ ਸੂਬਾ ਪੰਜਾਬ। ਹਾਂਜੀ। ਤੇ ਡਿਸਟ੍ਰਿਕਟ ਬਠਿੰਡਾ। ਪਿੰਡ ਕਿਹੜਾ ਤੁਹਾਡਾ ਇੰਡੀਆ 'ਚ? ਪਿੰਡ ਸਾਡਾ ਚੁੱਗੇ ਕਲਾਂ। ਹਾਂ। ਉਹਦੇ ਨਾਲ ਕਿਹੜੇ ਪਿੰਡ ਸਨ? ਉਹਦੇ ਨਾਲ ਚੁੱਗੇ ਖੁਰਦ। ਅੱਛਾ ਜੀ। ਨਾਲ ਝੁੰਬਾ ਭਾਈ ਕਾ। ਅੱਛਾ ਜੀ। ਤਿਉਣਾ ਤੇ ਮੁਲਤਾਨੀਆਂ। ਉਹਦੀ ਤਹਿਸੀਲ ਕਿਹੜੀ ਹੈ? ਡਿਸਟ੍ਰਿਕਟ ਬਠਿੰਡਾ ਵੀ ਹੈ, ਤਹਿਸੀਲ ਵੀ ਬਠਿੰਡਾ। ਤੁਹਾਡਾ ਜਿਹੜਾ ਪਿੰਡ ਸੀ ਉਹ ਮੁਸਲਮਾਨਾਂ ਦਾ, ਸਿੱਖਾਂ ਦਾ, ਹਿੰਦੂਆਂ ਦਾ ਰਲਿਆ ਸੀ ਜਾਂ? ਹਾਂ, ਮੁਸਲਮਾਨ ਵੀ ਰਹਿੰਦੇ ਸੀ। ਅੱਛਾ ਜੀ। ਸਿੱਖ ਵੀ ਰਹਿੰਦੇ ਆ। ਤੇ ਜਦੋਂ ਬਟਵਾਰਾ ਹੋਇਆ ਮੁਸਲਮਾਨ ਇੱਧਰ ਆ ਗਏ। ਉਹਦੀ ਥਾਂ ਤੇ ਜਿਹੜੇ ਇੱਧਰੋਂ ਲੋਕ ਉੱਧਰ ਗਏ ਆ, ਉਹ ਉਹਨਾਂ ਦੀ ਜਗ੍ਹਾ ਤੇ ਜਾ ਕੇ ਫਿੱਟ ਹੋ ਗਏ। ਜਿਹੜੇ ਮੁਸਲਮਾਨ ਇੱਧਰ ਆਏ ਨੇ, ਹਾਂਜੀ, ਉਹਨਾਂ ਦੀਆਂ ਫੈਮਲੀਆਂ ਚੋਂ ਕਿਸੇ ਦਾ ਨਾਮ ਤੁਹਾਨੂੰ ਯਾਦ ਆ? ਹਾਂਜੀ। ਉਹਨਾਂ ਦੇ ਨਾਮ ਲਵੋ ਹਾਂ ਜ਼ਰਾ। ਉਹਨਾਂ ਦਾ ਨਾਂ ਜੀ, ਇੱਕ ਦਾ ਨਾਮ ਉਹਨਾਂ ਦਾ ਪਿੰਡ ਸੀਗਾ ਮੁਲਤਾਨੀਆਂ। ਹਾਂ। ਉਹਨਾਂ ਦੇ ਬਾਪ ਦਾ, ਅੱਬੂ ਦਾ ਨਾਮ ਸੀਗਾ ਮੁਹੰਮਦ ਸੁਲੇਮਾਨ। ਅੱਛਾ ਜੀ। ਉਹਨਾਂ ਦਾ ਬੇਟਾ, ਉਹਦਾ ਇੱਕ ਦਾ ਨਾਮ ਮੈਨੂੰ ਯਾਦ, ਉਹਦਾ ਨਾਮ ਸੀ ਤਾਜਦੀਨ। ਅੱਛਾ। ਤਾਜਦੀਨ ਦੀ ਉਦੋਂ ਕਿੰਨੀ ਉਮਰ ਸੀ? ਉਹ ਤਕਰੀਬਨ ਹੋਣਾ ਉਦੋਂ ਜੀ, ਜਦੋਂ ਮੈਂ ਪਹਿਲਾਂ ਆਇਆ 35-40 ਸਾਲ ਦਾ ਸੀਗਾ ਉਦੋਂ। ਪਾਕਿਸਤਾਨ ਬਣਨ ਤੋਂ ਪਹਿਲੇ ਕਿੰਨੀ ਉਮਰ ਸੀ? ਇਹ ਨਹੀਂ ਪਤਾ, ਕਿਉਂਕਿ ਮੇਰਾ ਤਾਂ ਜਨਮ ਉਦੋਂ ਬਾਅਦ ਦਾ ਹੋਇਆ। ਅੱਛਾ। ਮਤਲਬ ਕਿ ਜਿਸ ਟਾਈਮ ਤੁਸੀਂ ਪਹਿਲੀ ਦਫਾ ਇੱਥੇ ਨਨਕਾਣਾ ਸਾਹਿਬ 1996 ਚ ਆਏ ਸੀ। 1996 ਚ ਆਏ। ਉਸ ਵਕਤ ਉਹਦੀ ਉਮਰ 35 ਸਾਲ ਸੀ। ਹਾਂ, 35-40 ਸਾਲ ਦਾ ਸੀ। 35-40 ਸਾਲ। ਉਹ ਦੋਵੇਂ ਭਰਾਈ ਮੈਨੂੰ ਮਿਲਣ ਆਏ ਸੀਗੇ। ਇੰਨਾ ਅਰਸਾ ਜਿਹੜਾ ਨਾ ਉਹ ਮੁਹੱਬਤ ਦਿਲ ਦੇ ਵਿੱਚ ਰਹੀ। ਉਹ ਜ਼ਰਾ ਕਹਾਣੀ ਸੁਣਾਓ, ਕਿਸ ਤਰ੍ਹਾਂ ਰਾਬਤਾ ਹੈ ਉਹਨਾਂ ਦਾ? ਉਹ ਜੀ ਸਾਡਾ ਪੜੋਸੀ ਗਾਂਵ ਚੁੱਗੇ ਖੁਰਦ। ਅੱਛਾ ਜੀ। ਉੱਥੇ ਗੱਲ ਚੱਲੀ ਵੀ ਮੈਂ ਪਾਕਿਸਤਾਨ ਜਾ ਰਿਹਾ। ਅੱਛਾ ਜੀ। ਉਹ ਕਹਿੰਦਾ ਵੀ ਆਪਣੇ ਨਾਲ ਦੇ, ਕਹਿੰਦਾ ਸਾਡੇ ਖੇਤ ਦੇ ਗੁਆਂਢੀ ਸੀ, ਉਹਨਾਂ ਦਾ ਐਡਰੈਸ ਲੈ ਜਾ। ਅੱਛਾ ਜੀ। ਮੈਂ ਉਹਨਾਂ ਦਾ ਐਡਰੈਸ ਲੈ ਲਿਆ। ਉਹਨਾਂ ਨੇ ਮੈਨੂੰ ਨੰਬਰ ਵੀ ਦੇਤਾ ਉਹਨਾਂ ਦਾ। ਕੀ ਹੀ ਬਾਤ ਹੈ। ਹਾਂ। ਜਦੋਂ ਮੈਂ ਇੱਥੇ ਆਇਆ ਸੀ ਉਦੋਂ ਅਸੀਂ ਪਹਿਲਾਂ ਪੰਜਾ ਸਾਹਿਬ ਰਹੇ ਸੀਗੇ। ਅੱਛਾ ਜੀ। ਪੰਜਾ ਸਾਹਿਬ ਤੋਂ ਮੈਂ ਉਹਨਾਂ ਨੂੰ ਫੋਨ ਕੀਤਾ। ਉਦੋਂ ਮੋਬਾਈਲ ਤਾਂ ਹੈ ਨਹੀਂ ਸੀਗੇ, ਉਦੋਂ ਲੈਂਡਲਾਈਨ ਸੀ। STD ਤੋਂ ਫੋਨ ਕਰਤਾ, ਫੋਨ ਉਹਨਾਂ ਕੋਲੇ ਪਹੁੰਚ ਗਿਆ। ਉਹ ਫਿਰ ਮੈਨੂੰ ਨਨਕਾਣਾ ਸਾਹਿਬ ਮਿਲਣ ਵਾਸਤੇ ਆ ਗਏ। ਅੱਛਾ ਜੀ। ਉਹ ਜਦੋਂ ਜਿਹੜਾ ਸਿਕਿਉਰਿਟੀ ਵਾਲਾ ਬੰਦਾ ਸੀਗਾ, ਉਹਨੇ ਪੁੱਛਿਆ ਵੀ ਬਠਿੰਡੇ ਤੋਂ ਇੱਥੇ ਕੌਣ ਬੰਦਾ ਆਇਆ। ਅੱਛਾ ਜੀ। ਅੱਛਾ। ਅਸੀਂ ਬਠਿੰਡੇ ਤੇ ਸਿਰਫ 2 ਹੀ ਬੰਦੇ ਸੀਗੇ। ਅੱਛਾ। ਉਹ ਮੈਂ ਆਖਿਆ ਵੀ ਮੈਂ ਆਇਆ, ਕਹਿੰਦਾ ਤੈਨੂੰ ਬਾਹਰ ਮਿਲਣ ਵਾਸਤੇ ਕੋਈ ਬੰਦੇ ਆਏ ਆ। ਅੱਛਾ ਜੀ। ਉਹ ਜਦੋਂ ਮੈਂ ਗੇਟ 'ਚ ਆਇਆ, ਅਸੀਂ ਉਹਨਾਂ ਨੂੰ ਮਿਲੇ। ਉਹ ਮੈਨੂੰ ਪੁੱਛਣ ਲੱਗ ਪਏ ਵੀ ਤੇਰੇ ਬਾਪ ਦਾ ਨਾਂ ਕੀ ਆ, ਤੂੰ ਕਿਹਨਾਂ ਦੇ ਘਰਾਂ 'ਚੋਂ ਆ। ਉਹ ਜਿਨ੍ਹਾਂ ਦਾ ਨਾਂ ਲੈਂਦੇ ਸੀ ਉਹ ਬੰਦੇ ਤਾਂ ਸੁਰਗਵਾਸ ਹੋ ਚੁੱਕੇ ਸੀਗੇ। ਮੈਂ ਆਖਿਆ ਮੈਂ ਜੋਗਾ ਸਿੰਘ ਦਾ ਪੋਤਾ। ਅੱਛਾ। ਫਿਰ ਉਹਨਾਂ ਨੇ ਚਲੋ ਸਾਡੇ ਨਾਲ ਗੱਲਾਂ ਬਾਤਾਂ ਕਰੀਆਂ, ਮੈਨੂੰ ਚਾਹ ਪਾਣੀ ਪਿਆਇਆ। ਉਹਨਾਂ ਦਾ ਕੋਈ ਨਜ਼ਦੀਕੀ ਉੱਥੇ ਰਿਸ਼ਤੇਦਾਰ ਰਹਿੰਦਾ ਸੀ, ਮੈਨੂੰ ਉਹਨਾਂ ਦੇ ਘਰੇ ਲਿਜਾਣ ਦੀ ਵੀ ਕੋਸ਼ਿਸ਼ ਕਰੀ, ਮੈਨੂੰ ਆਪਦੇ ਪਿੰਡ ਲਿਜਾਣ ਦੀ ਵੀ ਕੋਸ਼ਿਸ਼ ਕਰੀ, ਪਰ ਮੈਂ ਹਾਲਾਤ ਨੂੰ ਵੇਖ ਕੇ ਮੈਂ ਗਿਆ ਨਹੀਂ ਗਾ। ਅੱਛਾ। ਉਦੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਲੈਟਰ ਵੀ ਪਾਈ ਸੀਗੀ। ਅੱਛਾ।
ਤੇ ਮੈਂ ਵੀ ਉਹਨਾਂ ਨੂੰ ਪਾਏ ਸੀ, ਤੁਹਾਡੇ ਉਰਦੂ ਦੇ ਵਿੱਚ ਸੀਗੇ ਹਾਂਜੀ ਹਾਂਜੀ ਤੇ ਮੈਂ ਉਧਰੋਂ ਇੰਗਲਿਸ਼ ਦੇ ਵਿੱਚ ਪਾਏ ਸੀ ਉਹਨਾਂ ਨੂੰ। ਸਾਡੀਆਂ 2 ਵਾਰੀ ਚਿੱਠੀਆਂ ਦਾ ਤਬਾਦਲਾ ਹੋਇਆ। ਤਬਾਦਲਾ ਹੋਇਆ। ਹੁਣ ਵੀ ਮੈਂ ਚਿੱਠੀ ਪਾਉਂਦਾ ਸੀਗਾ, ਉਹ ਬੇਟਾ ਕਹਿੰਦਾ ਕੋਈ ਅੱਜ ਕੱਲ੍ਹ ਹਾਲਾਤ ਮਾੜੇ, ਤੇਰੇ ਜਾਣ ਦੇ ਵਿੱਚ ਕੋਈ ਰੁਕਾਵਟ ਨਾ ਪੈਦਾ ਹੋ ਜੀ, ਮੈਂ ਤਾਂ ਨਾ ਉਹਨਾਂ ਨੂੰ ਲੈਟਰ ਪਾਇਆ। ਹੁਣ ਤਾਂ ਫੋਨ ਖੁੱਲੇ ਦਿਲ ਰਾਬਤ ਹੁੰਦੇ ਨੇ, ਜਦੋਂ ਅੱਲਾ ਦੀ ਮਿਹਰਬਾਨੀ ਹੋਣੀ ਤੇ ਕੋਈ ਰੁਕਾਵਟ ਨਹੀਂ ਆਣੀ। ਹਾਂ, ਉਹ ਇਸੇ ਕਰਕੇ ਡਰਦੇ ਨੇ, ਮੈਂ ਲੈਟਰ ਨਾ ਉਹਨਾਂ ਨੂੰ ਪਾਇਆ। ਅੱਛਾ ਠੀਕ, ਨਹੀਂ ਉਹ ਮੈਨੂੰ ਇੱਥੇ ਮਿਲਣ ਜ਼ਰੂਰ ਆਉਂਦੇ। ਅੱਛਾ ਉਹਨਾਂ ਨੇ ਬੜਾ ਹੀ ਮੈਨੂੰ ਮਾਣ ਸਤਿਕਾਰ ਦਿੱਤਾ ਸੀਗਾ ਜਦੋਂ ਮੈਂ ਇੱਥੇ ਆਇਆ ਸੀ। ਅੱਛਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਮੇਰੇ ਕੋਲ ਹੀ ਰਹੇ। ਠੀਕ ਹੋ। ਰੋਟੀ ਪਾਣੀ ਵੀ ਉਹਨਾਂ ਨੇ ਮੈਨੂੰ ਆਪਦੇ ਕੋਲੋਂ ਹੋਟਲ ਤੇ ਖਵਾਇਆ, ਮਤਲਬ ਇੱਥੋਂ ਲੰਗਰ ਤੇ ਨਹੀਂ ਮੈਨੂੰ ਰੋਟੀ ਉਹਨਾਂ ਨੇ ਖਾਣ ਦਿੱਤੀ, ਆਪਦੇ ਕੋਲੋਂ। ਤੇ ਜਦੋਂ ਮੈਂ ਉਹ ਇੱਥੋਂ ਗਏ ਸ਼ਾਮ ਨੂੰ, ਉਹ ਰੋ ਪਏ ਵੀ ਸਾਡਾ ਤੈਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ, ਵੀ ਸਾਡੇ ਤੋਂ ਇਲਾਕੇ ਦਾ ਰਹਿਣ ਵਾਲਾ, ਕਹਿੰਦਾ ਵੀ ਅਸੀਂ ਉੱਧਰ ਹੀ ਜੰਮੇ ਪਲੇ ਆ, ਕਹਿੰਦਾ ਕਿ ਸਾਨੂੰ ਤੂੰ ਪਹਿਲੀ ਵਾਰ ਬੰਦਾ ਮਿਲਿਆ ਜਿਹੜਾ ਸਾਡੇ ਇਲਾਕੇ ਦਾ, ਕਹਿੰਦਾ ਇਸ ਤਰ੍ਹਾਂ ਉਹਨਾਂ ਨਾਲ ਗੱਲਾਂ ਬਾਤਾਂ ਸੀ। ਉਹਨਾਂ ਦਾ ਨਾਮ ਕੀ ਦੱਸਿਆ ਭਾਜੀ ਦਾ? ਭਾਜੀ ਦਾ ਨਾਮ ਸੀ ਤਾਜਦੀਨ ਜੀ। ਤਾਜਦੀਨ। ਤਾਜਦੀਨ ਦੇ ਪਿਓ ਦਾ ਨਾਮ ਸੀ ਮੁਹੰਮਦ ਸੁਲੇਮਾਨ। ਤਾਜਦੀਨ ਦੇ ਪਿਓ ਦਾ ਨਾਮ ਮੁਹੰਮਦ ਸੁਲੇਮਾਨ। ਹਾਂਜੀ ਠੀਕ ਹੈ। ਪਿੰਡ ਪਿਛਲਾ ਸੀ ਉਹਨਾਂ ਦਾ ਮੁਲਤਾਨੀਆਂ, ਪਿੰਡ ਮੁਲਤਾਨੀਆਂ, ਡਿਸਟ੍ਰਿਕਟ ਬਠਿੰਡਾ। ਡਿਸਟ੍ਰਿਕਟ ਬਠਿੰਡਾ। ਇੱਥੇ ਆ ਕੇ ਕਿਹੜਾ ਪਿੰਡ ਉਹਨਾਂ ਨੇ ਦੱਸਿਆ? ਜਾਗੋ ਕਾ ਘੁੰਮਣ ਰਹਿੰਦੇ ਆ ਜੀ ਉਹ। ਜਾਗੋ ਕਾ ਘੁੰਮਣ। ਜਾਗੋ ਕਾ ਘੁੰਮਣ। ਹਾਂ, ਤਹਿਸੀਲ ਪੱਤੋ ਕੀ। ਤਹਿਸੀਲ ਪੱਤੋ ਕੀ। ਹਾਂ ਠੀਕ ਹੈ। ਇੱਥੇ ਰਹਿੰਦੇ ਨੇ। ਸੁਲੇਮਾਨ ਦੇ 4 ਮੁੰਡੇ ਸੀ। ਸੁਲੇਮਾਨ ਦੇ 4 ਮੁੰਡਿਆਂ ਦਾ ਨਾਮ ਯਾਦ ਜੇ? ਇਸੇ ਦਾ ਇੱਕ ਦਾ ਨਾਮ ਹੀ ਯਾਦ ਆ, ਇੱਕ ਦਾ ਨਾਮ ਤਾਜਦੀਨ ਸੀਗਾ। ਅੱਛਾ ਅੱਛਾ, ਤਾਜਦੀਨ ਦਾ ਨਾਮ ਯਾਦ ਆ ਸਿਰਫ? ਦੂਜਾ ਦਾ ਨਹੀਂ ਯਾਦ। ਅੱਛਾ। ਉਹ ਮੈਂ ਲੈਟਰ ਪੜਿਆ ਵੀ ਸੀਗਾ, ਇੱਕ ਤਾਂ ਉਰਦੂ ਦੇ ਵਿੱਚ ਸਾਰੇ ਲਿਖਤ ਪੜ੍ਹੇ, ਸਾਡੇ ਉਰਦੂ ਕੋਈ ਜਾਣਦਾ ਨਹੀਂ ਉਧਰ, ਇਧਰ ਪੰਜਾਬੀ ਕੋਈ ਨਹੀਂ ਜਾਣਦਾ। ਜਿਹੜਾ ਮੈਂ ਲੈਟਰ ਪਾਇਆ ਸੀ ਨਾ, ਉਹਨੂੰ ਇਧਰ ਇੰਗਲਿਸ਼ 'ਚ ਹੀ ਪਾਇਆ ਸੀਗਾ, ਇਹਨਾਂ ਨੇ ਮੈਨੂੰ ਉਰਦੂ 'ਚ ਪਾਇਆ ਸੀਗਾ। ਹਾਂ, ਫਿਰ ਇਧਰ ਇੰਗਲਿਸ਼ ਨਹੀਂ ਨਾ, ਉਹ ਪਿੰਡ 'ਚ ਕੋਈ। ਹਾਂਜੀ, ਇਹ ਭਾਸ਼ਾ ਦਾ ਮਾਮਲਾ। ਠੀਕ ਹੈ। ਅਸੀਂ ਕੱਲ ਨੂੰ ਉੱਥੇ ਚਲੇ ਜਾਵਾਂਗੇ ਪੰਜਾ ਸਾਹਿਬ। ਤੁਸੀਂ ਹੁਣ ਕੱਲ ਪੰਜਾ ਸਾਹਿਬ ਜਾ ਰਹੇ ਹੋ, ਕੱਲ ਕਿਸ ਟਾਈਮ ਨਿਕਲਣਾ ਹੈ? ਦੇਖੋ ਜੀ, ਸਾਨੂੰ ਦੱਸਣਗੇ ਇੱਥੋਂ ਕੈ ਵਜੇ ਜਾਣਾ, ਅਜੇ ਤੱਕ ਡਿਕਲੇਅਰ ਨਹੀਂ ਹੋਇਆ। ਅੱਛਾ ਜੀ। ਹੁਣ ਗੱਲ ਇਹ ਹੈ ਕਿ ਦਿਲ ਵੀ ਬੜਾ ਕਰਦਾ ਹੈ, ਰੋਜ਼ ਆਇਆ ਵੀ ਨਹੀਂ ਜਾਂਦਾ, ਦਿਲ ਵੀ ਬੜਾ ਕਰਦਾ ਹੈ ਕਿ ਉਹਨਾਂ ਭਰਾਵਾਂ ਨੂੰ ਮਿਲਣ ਤੋਂ ਬਗੈਰ ਨਾ ਜਾਈਏ, ਲੇਕਿਨ ਹੁਣ ਉਹਨਾਂ ਦਾ ਫੋਨ ਨੰਬਰ ਵੀ ਕੋਈ ਨਹੀਂ। ਫੋਨ ਨੰਬਰ ਉਹ ਹੈ ਹੀ ਨਹੀਂ ਉਹਨਾਂ ਕੋਲੇ ਜੀ। ਅੱਛਾ। ਹਾਂ, ਉਹ ਵੀ ਉਹਨਾਂ ਕਿਸੇ ਦਾ ਨੰਬਰ ਸੀ, ਉਹਦੇ ਤੇ ਗੱਲ ਕਰੀ, ਉਹਨਾਂ ਨੇ ਕਹਾ ਮੈਨੂੰ ਸੁਨੇਹਾ ਲਾਇਆ। ਅੱਛਾ। ਉਹ ਫਿਰ ਮੈਨੂੰ ਮਿਲਣ ਵਾਸਤੇ 0091 9883 84787। ਤੁਹਾਨੂੰ ਤਾਂ ਸੀ ਕਿ ਉਹ ਤੁਹਾਨੂੰ ਮਿਲਣ ਹੈ ਜੀ, ਤੇ ਮਜਬੂਰੀ ਇਹ ਹੈ ਕਿ ਹੁਣ ਤੁਹਾਡੇ ਕੋਲ ਉਹਨਾਂ ਦਾ ਨੰਬਰ ਵੀ ਕੋਈ ਨਹੀਂ, ਤੇ ਇਹ ਹੁਣ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਥਰੂ ਉਹਨਾਂ ਨੂੰ ਪਤਾ ਚੱਲ ਜਾਏਗਾ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ, ਹੈ ਜੀ, ਤੇ ਬਹੁਤ ਮਿਸ ਕਰ ਰਹੇ ਹੋ। ਲੈਟਰ ਵੀ ਪਾਉਂਦੇ ਰਹੇ ਨਾ। ਇਹ ਅਸਲ ਦੇ ਵਿੱਚ ਇਹੋ ਹੀ ਇਨਸਾਨੀਅਤ ਹੈ ਕਿ ਇਨਸਾਨ ਜਿਹੜਾ ਹੈ ਨਾ, ਉਹ ਜ਼ਿੰਦਗੀ ਗੁਜ਼ਾਰੇ ਤੇ ਪਿਆਰ ਤੇ ਮੁਹੱਬਤ ਨਾਲ ਗੁਜ਼ਾਰੇ। ਬਿਲਕੁਲ ਜੀ, ਬਿਲਕੁਲ। ਮੁੱਦਤਾਂ, ਵਰੇ, ਸਾਲ, ਸਦੀਆਂ ਗੁਜ਼ਰ ਜਾਣ, ਯਾਦਾਂ ਬਾਕੀ ਰਹਿ ਜਾਣ। ਬਿਲਕੁਲ ਰਹਿੰਦੀਆਂ ਭੁੱਲਦੀਆਂ ਨਹੀਂ। ਤੁਸੀਂ ਹੁਣ ਇੱਥੇ ਨਨਕਾਣਾ ਸਾਹਿਬ ਆਏ ਹੋ, ਜਿਸ ਟਾਈਮ ਤੁਸੀਂ ਵਾਘੇ ਬਾਰਡਰ ਤੋਂ ਇੰਟਰ ਹੋਣ ਲੱਗੇ, ਤੁਸੀਂ ਕੀ ਮਹਿਸੂਸ ਕੀਤਾ ਭੈਣ? ਸਾਨੂੰ ਤਾਂ ਜੀ ਇੰਨੀ ਖੁਸ਼ੀ ਹੋਈ, ਸਾਡਾ ਇੰਨਾ ਮਾਣ ਸਤਿਕਾਰ ਹੋਇਆ, ਇੰਨਾ ਤਾਂ ਤੁਸੀਂ ਜੇ ਕਿਸੇ ਬੈਰੀ ਦੇ ਵਿੱਚ ਜਾਈਏ ਉੱਥੇ ਨਹੀਂ ਹੁੰਦਾ ਜੋ ਸਾਡਾ ਮਾਣ ਸਤਿਕਾਰ ਇੱਥੇ ਕਰਿਆ। ਸਾਡਾ ਤਾਂ ਜੀ ਲੱਗਿਆ ਇੱਥੇ, ਸਾਡਾ ਜਾਣ ਨੂੰ ਜੀ ਨਹੀਂ ਕਰਦਾ ਇੱਥੋਂ। ਸਹੀ। ਤੇ ਭੈਣ ਜੀ, ਤੁਹਾਡਾ ਕੀ ਹਾਲ ਹੈ? ਤੁਹਾਡਾ ਨਾਮ ਕੀ ਹੈ? ਮਨਜੀਤ। ਮਨਜੀਤ ਕੌਰ। ਤੁਹਾਡਾ ਵੀ ਲਾਗੇ ਲਾਗੇ ਪਿੰਡ ਸੀ, ਸ਼ਹਿਰ ਸੀ, ਜਾਂ ਦੂਰ ਤੋਂ ਤੁਹਾਡੀ ਸ਼ਾਦੀ ਹੋਈ ਇੱਥੇ? ਇਹ ਰਾਜਸਥਾਨ ਦੇ। ਰਾਜਸਥਾਨ ਉਹ ਸਟੇਟ ਦੇ ਰਹਿਣ ਵਾਲੇ ਆ। ਅੱਛਾ ਅੱਛਾ। ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਸਹੀ। ਤੇ ਰਾਜਸਥਾਨ ਉੱਥੇ ਤੁਹਾਡੇ ਤੋਂ ਕਿੰਨੀ ਦੂਰ ਪੈ ਜਾਂਦਾ ਹੈ? ਨਾਲ ਹੀ ਅਜੀ ਚੰਗਰ ਗਿਆ, ਮਤਲਬ ਕਿ ਹੋਊਗਾ ਜੀ ਆਪਣਾ 60 ਕਿਲੋਮੀਟਰ। ਸਾਡੇ ਆਪਣਾ ਗੁਰਧਾਮਾਂ ਦੇ ਦਰਸ਼ਨ ਕਰਨ ਅਸੀਂ ਇੱਧਰ ਲਿਆ ਕੇ ਕਰੀਏ, ਸਾਨੂੰ ਇਹ ਨਹੀਂ ਮਤਲਬ ਗੁਰਧਾਮਾਂ ਵਾਸਤੇ ਵੀਜ਼ਾ ਮਿਲਣਾ ਚਾਹੀਦਾ। ਹਾਂਜੀ ਹਾਂਜੀ। ਜਦੋਂ ਮਰਜ਼ੀ ਟੂਰਿਸਟ ਤੌਰ ਤੇ ਅਸੀਂ ਵਿਦ ਫੈਮਿਲੀ ਆਈਏ, ਤੁਸੀਂ ਆਓ ਸਾਡੇ ਕੋਲੇ, ਇਹ ਸਿਸਟਮ ਹੋਣਾ ਚਾਹੀਦਾ ਜੀ। ਵੀ ਅਸੀਂ ਆਸਤੇ ਭਾਵੇਂ ਤੇ 10 ਦਿਨ ਰਹੀਏ, ਕਿੰਨੇ ਦਿਨ ਲਈ, ਜਿੰਨੇ ਦਿਨ ਆਉਣਾ ਅਸੀਂ ਵੀਜ਼ੇ ਦੇ ਥਰੂ ਹੀ ਆ, ਵੀ ਇੰਨੀ ਮਤਲਬ ਬੰਦਿਸ਼ ਹੀ ਨਹੀਂ ਹੋਣੀ। ਮਤਲਬ ਕਿ ਖੁੱਲਾ ਹੋਣਾ ਚਾਹੀਦਾ। ਨੇਪਾਲ ਚਲੇ ਗਏ, ਕੈਨੇਡਾ ਵੀ ਸਾਡੇ ਸਾਰਿਆਂ ਦੇ ਹੈਗੇ ਆ, ਅਮਰੀਕਾ ਵੀ ਰਹਿੰਦੇ ਆ, ਇੱਥੇ ਸਖਤਾਈ ਜ਼ਿਆਦੇ ਆ ਜੀ। ਬਹੁਤ ਬੰਦੇ ਤਾਂ ਆਉਣੋਂ ਜਾਣੋਂ ਰਹਿ ਗਏ, ਕਿਉਂ ਇੰਨਾ ਭੱਜ ਨੱਠ ਨਹੀਂ ਕਰ ਸਕਦਾ ਕੋਈ। ਵੀਜ਼ਾ ਲਵਾਉਣ ਪਿੱਛੇ ਵੀ ਸਾਨੂੰ 3 ਮਹੀਨੇ ਹੋ ਗਏ ਫਿਰਦਿਆਂ ਨੂੰ। 3 ਮਹੀਨੇ ਹੋ ਗਏ। ਵੀਜ਼ਾ ਅਪਲਾਈ ਕਿੰਨੇ ਜੀਆਂ ਨੇ ਕੀਤਾ ਸੀ? ਅਸੀਂ 2 ਤਾਂ ਅਸੀਂ ਆ ਜੀ। ਹਾਂਜੀ। ਇੱਕ ਮੇਰੇ ਪਿੰਡ ਦਾ ਹੋਰ ਸੀਗਾ ਜੀ। ਅੱਛਾ ਜੀ। 2-3 ਬੰਦੇ ਹੋਰ ਸੀਗੇ ਜੀ ਆਸੇ ਪਾਸੇ ਕਾਮ ਦੇ, ਉਹਨਾਂ ਦਾ ਕਿਸੇ ਦਾ ਨਹੀਂ ਵੀਜ਼ਾ ਲੱਗਿਆ, ਸਾਡਾ ਦੋਵਾਂ ਦਾ ਲੱਗਿਆ। ਸਾਨੂੰ ਵੀ ਉਮੀਦ ਹੈ ਨਹੀਂ ਸੀ ਵੀ ਵੀਜ਼ਾ ਨਹੀਂ ਲੱਗਦਾ। ਸਾਨੂੰ ਤਾਂ ਜਿੱਦਣ ਅਸੀਂ 5 ਤਰੀਕ ਨੂੰ ਘਰੋਂ ਚੱਲਣਾ ਸੀ, ਰਾਤ ਨੂੰ 9 ਵਜੇ ਮੈਸੇਜ ਆਇਆ ਵੀ ਤੁਹਾਡਾ ਵੀਜ਼ਾ ਲੱਗ ਗਿਆ। ਉਹ ਜਿਵੇਂ ਇੱਕ ਗੀਤ ਆ ਜੀ ਸਾਡੇ ਗਾਇਆ ਹੈ ਕਿ ਅੱਗੇ ਹੋਇਆ ਕਿ ਜੇ ਕੁੜੀਏ ਤੂੰ ਦਿੱਲੀ ਸ਼ਹਿਰ ਦੀ, ਮੈਂ ਜੇ ਤੂੰ ਜੱਟ ਲੁਧਿਆਣੇ ਦਾ।
ਉਹ ਮਤਲਬ ਦਿੱਲੀ ਦੇ ਸ਼ਹਿਰ ਨੂੰ ਤਰਜੀਹ ਦਿੰਦੀ ਸੀ। ਉਹ ਕਹਿੰਦਾ ਮੈਂ ਲੁਧਿਆਣੇ ਦਾ, ਬਸ ਉਹ ਆਪਦੇ ਪੇਕਾਂ ਨੂੰ ਸਲਾਉਂਦੀ ਸੀ, ਉਹ ਆਪਦੇ ਪਿੰਡ ਨੂੰ ਸਲਾਉਂਦਾ ਸੀਗਾ। ਇਹ ਸਾਡੇ ਦੇ ਇਹ ਗੀਤ ਗਾਇਆ ਸੀਗਾ ਜੀ ਹਰਚਰਨ ਗਰੇਵਾਲ ਨੇ ਤੇ ਸੁਰਿੰਦਰ ਕੌਰ ਨੇ, ਬੜਾ ਮਕਬੂਲ ਹੋਇਆ ਸੀ ਇਹ। ਭੈਣ ਜੀ ਤੁਹਾਡੇ ਉਧਰ ਖਾਣੇ ਕਿਹੜੇ ਕਿਹੜੇ ਮਸ਼ਹੂਰ ਨੇ? ਕੜੀ ਚਾਵਲ ਜੀ, ਹਾਂ ਰਾਵੜੀ ਜੀ। ਇਹ ਕੜੀ ਚਾਵਲ ਤਾਂ ਹੋ ਗਏ, ਤੇ ਰਾਵੜੀ ਕੀ ਹੁੰਦੀ ਚੀਜ਼? ਉਹ ਬਾਜਰੇ ਦੀ ਬਣਦੀ ਹੈ ਜੀ, ਲੱਸੀ ਜੀ। ਕੀ ਕੀ ਪੈਂਦਾ ਉਹਦੇ 'ਚ? ਅਸੀਂ ਵੈਸੇ ਕਦੇ ਬਣਾਈ ਨਹੀਂ, ਵੈਸੇ ਅਸੀਂ ਪੰਜਾਬੀ ਆ ਨਾ, ਉਹ ਬਾਗੜੀਆਂ ਲੋਕ ਜ਼ਿਆਦਾ ਬਣਾਉਂਦੇ। ਅਸੀਂ ਇਹ ਗੱਲ ਕਹਿੰਦੇ ਵੀ ਆਉਣ ਜਾਣ ਵਾਸਤੇ ਵੀਜ਼ਾ ਪ੍ਰਣਾਲੀ ਸੁਖਾਲੀ ਹੋਣੀ ਚਾਹੀਦੀ ਆ, ਤੇ ਸਾਨੂੰ ਪੇਰੈਂਟਸ ਤੌਰ ਤੇ ਇੱਧਰ ਘੁੰਮਣ ਫਿਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਆ। ਤੇ ਤੁਹਾਡੇ ਜਿਹੜੇ ਪਾਕਿਸਤਾਨੀ ਆ ਇਹਨਾਂ ਨੂੰ ਵੀ ਸਾਡੇ ਏਰੀਆ ਦੇ ਵਿੱਚ ਘੁੰਮਣ ਫਿਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਆ। ਵੀਜ਼ੇ ਸਰਲ ਹੋਣੇ ਚਾਹੀਦੇ ਆ, ਆਉਣਾ ਜਾਣਾ ਵੀਜ਼ੇ ਦੇ ਥਰੂ ਹੀ ਆ। ਹਾਂਜੀ ਹਾਂਜੀ। ਵੈਰੀਫਿਕੇਸ਼ਨ ਹੋਣੀ ਜ਼ਰੂਰੀ ਆ, ਚੰਗੇ ਮਾੜੇ ਬੰਦੇ ਦਾ ਪਤਾ ਲੱਗ ਜਾਂਦਾ ਜੀ। ਪਰ ਆਏ ਸਾਡੇ ਹੁਣ ਗੁਰਧਾਮ ਜਿਹੜੇ ਪਿੱਛੇ ਆ ਜੀ, ਸਾਡੀ ਰੂਹ ਤਾਂ ਬਹੁਤ ਕਰਦੀ ਹੈ ਵੀ ਅਸੀਂ 4-4 ਮਹੀਨਿਆਂ ਤੋਂ ਗੇੜਾ ਮਾਰ ਜਾ ਕਰੀਏ, ਇੱਥੇ 6 ਮਹੀਨਿਆਂ ਤੋਂ ਗੇੜਾ ਮਾਰ ਜਾ ਕਰੀਏ। ਕਿਉਂ ਇਹ ਕਿਹੜਾ ਆਪਣਾ ਸਾਡੇ ਭਰਾ ਹੀ ਇੱਥੇ ਰਹਿੰਦੇ ਨੇ, ਸਾਨੂੰ ਤਾਂ ਕੋਈ ਫਰਕ ਹੀ ਨਹੀਂ ਲੱਗਦਾ। ਅਸੀਂ ਇੱਥੇ ਆਏ ਆ, ਸਾਨੂੰ ਤਾਂ ਆਏ ਆ ਜਿਹੇ ਪਿੰਡ ਦੇ ਗੁਰਦੁਆਰੇ 'ਚ ਬੈਠੇ ਆ, ਜਿਹੇ ਅਸੀਂ ਇੱਥੇ ਪਾਕਿਸਤਾਨ ਦੇ ਗੁਰਦੁਆਰੇ 'ਚ ਬੈਠੇ ਆ, ਕੋਈ ਸਾਨੂੰ ਫਰਕ ਨਹੀਂ ਲੱਗਦਾ। ਤੁਸੀਂ ਆਪਣੇ ਆਪ ਨੂੰ ਪਾਕਿਸਤਾਨ ਆ ਕੇ ਹਾਂਜੀ ਬਗੈਰ ਸਿਕਿਉਰਿਟੀ ਤੋਂ ਹਾਂਜੀ ਜਿੱਥੇ ਮਰਜ਼ੀ ਚਲੇ ਜਾਓ, ਤੁਸੀਂ ਤੁਹਾਨੂੰ ਕੋਈ ਕਿਸੇ ਚੀਜ਼ ਦੀ ਟੈਨਸ਼ਨ? ਸਾਨੂੰ ਕੋਈ ਡਰ ਨਹੀਂ। ਇਹ ਗੱਲ ਪਹਿਲਾਂ ਮਹਿਸੂਸ ਕਰ ਰਹੇ ਹਾਂ, ਸਾਨੂੰ ਕੋਈ ਹੋਰ ਮੇਰੀ ਗੱਲ ਸੁਣੋ, ਅਸੀਂ ਉਸ ਅੱਲਾ ਦੇ ਬੰਦੇ ਆ ਜੀ। ਜਦੋਂ ਅਸੀਂ ਨਹੀਂ ਕਿਸੇ ਵਾਸਤੇ ਮਾੜਾ ਸੋਚਦੇ, ਸਾਡੇ ਵਾਸਤੇ ਮਾੜਾ ਕੌਣ ਸੋਚੂਗਾ? ਸਾਡੀ ਗਵਰਨਮੈਂਟ ਸੋਚਦੀ ਹੈ ਕਿ ਇਹਨਾਂ ਵੱਲ ਕਿਸੇ ਨੇ ਉਂਗਲੀ ਤੇ ਕੀ ਕਰਨੀ ਹੈ ਬੁਰੀ, ਹਾਂ ਇਹਨਾਂ ਵੱਲ ਬੁਰੀ ਨਜ਼ਰ ਨਾ ਵੇਖੇ ਵੀ ਨਾ। ਇਸ ਵਾਸਤੇ ਸਿਕਿਉਰਿਟੀ ਸਾਡੀ ਗਵਰਨਮੈਂਟ ਦਿੰਦੀ ਹੈ। ਐਡੀ ਸਿਕਿਉਰਿਟੀ ਵੀ ਦੇਖਿਆ ਅਸੀਂ ਜੀ, ਹੈਰਾਨ ਹੀ ਰਹਿ ਗਏ ਅੱਜ। ਹਾਂਜੀ ਅੱਜ ਇਹ ਨਾ ਆਪਣਾ ਨਗਰ ਕੀਰਤਨ ਸੀਗਾ, ਹਾਂਜੀ। ਤਾਂ ਅਸੀਂ ਪਰਸੋਂ ਆਏ ਆ, ਥੋੜੀ ਸਿਕਿਉਰਿਟੀ ਨੂੰ ਵੇਖ ਕੇ ਅਸੀਂ ਮੰਨ ਗਏ ਵੀ ਇੰਨਾ ਤੁਹਾਡਾ ਪ੍ਰਬੰਧ ਕਰਿਆ ਸਾਡੇ ਵਾਸਤੇ। ਹਾਂਜੀ ਹਾਂ ਅਸੀਂ ਇਹ ਗੱਲ ਕਹਿੰਦੇ ਵੀ ਜੇ ਤੁਹਾਡੇ ਬੰਦੇ ਜਾਣ, ਵੀਜ਼ਾ ਲਵਾ ਕੇ ਜਾਣ, ਵੈਰੀਫਿਕੇਸ਼ਨ ਕਰਾ ਕੇ ਜਾਣ, ਉਹਨਾਂ ਨੂੰ ਵੀ ਜਿਵੇਂ ਸਾਡੇ ਮਲੇਰਕੋਟਲਾ ਸਾਰਾ ਤੁਹਾਡੇ ਮੁਸਲਮਾਨਾਂ ਦਾ ਹੀ ਆ, ਹੋਰ ਵੀ ਆਪਣਾ ਰਾਜਸਥਾਨ ਵਿੱਚ ਤੁਹਾਡੇ ਧਾਮ, ਤੁਸੀਂ ਵੀ ਆਓ ਜਾਓ, ਅਸੀਂ ਵੀ ਆਈਏ ਜਾਈਏ। ਠੀਕ ਹੈ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ।